ਸਾਨੂੰ ਪਤਾ ਹੀ ਜਾਣਦੇ ਆ ਕਿ ਕੋਈ ਸ਼ਰਾਰਤੀ ਬੰਦਾ, ਕੋਈ ਪਤਾ ਨਹੀਂ ਕਿਹੜਾ ਸ਼ਰਾਰਤੀ ਆ, ਦਾਲ ਚੋਂ ਕੋੜਕੂ ਹੁੰਦੇ ਆ ਤੇ ਸ਼ਰਾਰਤੀ ਲੋਕ ਇੱਕ ਨੇ ਗਲਤੀ ਕਰਦੀ ਤੇ ਸਾਰਾ ਪਾਕਿਸਤਾਨ ਬਦਨਾਮ ਹੋ ਜਾਂਦਾ। ਇਸ ਕਰਕੇ ਸਿਕਿਉਰਿਟੀ ਪੱਖੋਂ ਬਹੁਤ ਵਧੀਆ ਸੀ, ਅਸੀਂ ਬਹੁਤ ਵਧੀਆ ਸਿਕਿਉਰਿਟੀ। ਲੋਕਾਂ ਦਾ ਪਿਆਰ ਤਾਂ ਵੀਰੇ ਬਹੁਤ ਹੈਗਾ ਤੇ ਰਹੀ ਗੱਲ ਇੰਤਜ਼ਾਮ ਦੀ, ਇੰਤਜ਼ਾਮ ਵੀ ਬਹੁਤ ਮਗਾ ਘੈਂਟ ਆ, ਓਕੇ ਜਾਵਾਂ ਕੰਮ। ਹਾਂਜੀ, ਕੋਈ ਓਪਰਾ ਤਾਂ ਨਹੀਂ ਲੱਗਿਆ ਕਿ ਆਪਣੇ ਉਧਰੋਂ ਪੰਜਾਬ ਚੋਂ ਕਿਸੇ ਹੋਰ ਦੇਸ਼ ਦੇ ਵਿੱਚ ਆਏ ਆ, ਲੈਂਦੇ ਪੰਜਾਬ ਚ ਆਏ ਆ, ਕਹਿ ਲੋ ਹੈ ਤਾਂ ਵੀ ਪੰਜਾਬ, ਲੇਕਿਨ ਓਪਰਾ ਲੱਗਦਾ ਬੰਦਾ ਕਿਸੇ ਹੋਰ ਦੇਸ਼ ਜਾਂਦਾ। ਕਿਹਦਾ ਲੱਗਿਆ ਓਪਰਾ ਦਾ ਵੀਰੇ ਭਰਾ ਦੇ ਜਮੀ ਨਹੀਂ ਲੱਗਿਆ ਹੈਗਾ, ਜਿੱਦਾਂ ਉਧਰ ਮਤਲਬ ਮਿਲਦੇ ਨੇ ਉਦਾਂ ਹੀ ਸਾਨੂੰ ਇੱਧਰ ਸਾਨੂੰ ਵੱਧ ਪਿਆਰ ਦੇ ਰਹੇ ਨੇ। ਹਾਂਜੀ, ਸਾਡਾ ਪਿਛੋਕੜ ਜ਼ਿਲ੍ਹਾ ਸ਼ੇਖੂਪੁਰ ਪਾਕਿਸਤਾਨ ਤੋਂ ਗਏ ਆ ਅਸੀਂ, ਸਾਡੇ ਵੱਡੇ ਵਡੇਰੇ, ਤੇ ਹੁਣ ਅਸੀਂ ਹੁਸ਼ਿਆਰਪੁਰ। ਸ਼ੇਖੂਪੁਰਾ ਕੋਈ ਪਿੰਡ ਦਾ ਨਾਮ? ਪਿੰਡ ਸਾਡਾ ਸ਼ੇਖੂਪੁਰ ਦੇ ਵਿੱਚ ਖਰਿਆਲਾ ਸੀ, ਛੋਟੀ ਖਰਿਆਲਾ, ਦੋ ਖਰਿਆਲਾਂ ਵੱਜਦੀਆਂ। ਉਹ ਸਾਨੂੰ ਬਜ਼ੁਰਗ ਦੱਸਦੇ ਹੁੰਦੇ ਸੀ, ਇੱਕ ਛੋਟੀ ਖਰਿਆਲਾ ਇੱਕ ਵੱਡੀ ਖਰਿਆਲਾ। ਇਹ ਛੋਟੀ ਖਰਿਆਲਾ ਸਾਡਾ ਪਿੰਡ ਸੀ। ਵੀਰੇ ਮੈਂ ਇਤਿਹਾਸਕ ਵੀਡੀਓ ਬਣਾਉਣਾਗਾ, ਉੱਦਾਂ ਮੈਂ ਸਾਈਕਲਿਸਟ ਆਂਗਾ। ਮੈਂ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਜ਼ਿਲ੍ਹੇ ਹੁੰਦੇ 23 ਜ਼ਿਲ੍ਹੇ ਮੈਂ ਸਾਈਕਲ ਤੇ ਮੈਂ ਕਵਰ ਕੀਤੇ ਹੋਏ ਨੇ, ਠੀਕ ਹੈ। ਤੇ ਮੈਂ ਸਾਈਕਲਿੰਗ ਕਰਦਾ, ਮੈਂ ਬਲੌਗਿੰਗ ਕਰਦਾ, ਇਤਿਹਾਸਕ ਬਲੌਗਿੰਗ ਮੇਰਾ ਆਪਣਾ ਮਨ ਆ ਵੀ ਮੈਂ ਹੋਰ ਵੀ ਕਰਾਂ ਮੈਂ। ਹਾਂਜੀ, ਮੇਰਾ ਨਾਮ ਮਨਪਿੰਦਰ ਮਾਨ ਨਾਮ ਦੇ ਮੇਰਾ YouTube ਚੈਨਲ ਆ, ਫੇਸਬੁੱਕ ਇੰਸਟਾਗ੍ਰਾਮ। ਠੀਕ ਆ, ਜੇ ਖੁੱਲਾ ਵੀਜ਼ਾ ਮਿਲਿਆ ਤੇ ਅਸੀਂ ਜ਼ਰੂਰ ਆਪਣੇ ਪਿੰਡ ਦੇਖਦੇ ਹਾਂ। ਜਿੱਦਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਉਹ ਸੀਨ ਦੱਸੇ ਆ, ਜਿੱਥੇ ਰਹੇ ਆ, ਜਿੱਥੇ ਸਾਡੀਆਂ ਜ਼ਮੀਨਾਂ, ਜਿੱਥੇ ਸਾਡੀਆਂ ਹਵੇਲੀਆਂ, ਜਿੱਥੇ ਸਾਡੇ ਮਕਾਨ, ਜਿੱਥੇ ਸਾਡੇ ਬਾਗ ਬਗੀਚੇ ਤੇ ਦਰਖਤ, ਉਹਨਾਂ ਨੂੰ ਅਸੀਂ ਵੇਖਣਾ ਚਾਹੁੰਦੇ ਆ। ਮਨ ਸਾਡਾ ਬਹੁਤ ਕਰਦਾ ਕਿ ਉਹ ਚੀਜ਼ਾਂ ਵੇਖੀਏ ਅਸੀਂ। अस्सलाम वालेकुम जी, सत श्री अकाल। मैं हाँ TR कोहली, चैनल एक पिंड पंजाब दा दे नाल आपां अज पहुंचे हाँ जी बाबा जी गुरु नानक देव जी दे 555वें गुरपुरब ते, जिथे लैंदे चढ़दे ते वक्खो वक्ख देशां विदेशां तो संगतां ने आके रौनकां लाइयां होईयां ने। ऐदां ही साडे नाल चढ़दे पंजाब तो एक बहुत ही मशहूर ज़िला सिद्धू मूसेवाले दा ज़िला मानसा तो साडे नाल साडा वीर मौजूद है। उहदे नाल गलबात साझी करदे हां, किहो जिहा लग्गिया पाकिस्तान आके ਤੇ ਵੱਖੋ ਵੱਖ ਜਗ੍ਹਾਵਾਂ ਤੇ ਜਾਂਦੇ ਆ ਤੇ ਪੰਜਾਬ ਆ ਕੇ ਉਹਨੂੰ ਲੈਂਦੇ ਪੰਜਾਬ ਆ ਕੇ ਕਿਹਦਾ ਲੱਗਿਆ, ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਵੀਰੇ ਮਨਪਿੰਦਰ ਮਾਨ ਆ। ਮਨਮਿੰਦਰ ਮਾਨ, ਕਿਹੜੀ ਜਗ੍ਹਾ ਤੋਂ ਆਪਾਂ? ਵੀਰੇ ਮੈਂ ਮਾਨਸਾ ਸ਼ਹਿਰ ਤੋਂ ਆ। ਮਾਨਸਾ ਸ਼ਹਿਰ। ਹਾਂਜੀ ਹਾਂਜੀ। ਅੱਗੇ ਪਿੰਡ ਵਗੈਰਾ ਕਿਹੜਾ? ਅੱਗੇ ਮਾਨਸਾ ਸ਼ਹਿਰ ਦੇ ਕੋਲ ਮੇਰਾ ਪਿੰਡ ਹੈ ਕੋਟ ਧਰਮੂ। ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਇਹ ਦੱਸੋ ਕਿ ਸਿੱਧੂ ਮੂਸੇਵਾਲੇ ਦੇ ਜ਼ਿਲ੍ਹੇ ਤੋਂ ਵੋਟ ਉਹਨਾਂ ਨੂੰ ਪਾਈ ਸੀ ਕਿ ਨਹੀਂ? ਵੋਟ ਵੀਰੇ ਸਾਡਾ ਉਹ ਹਲਕਾ ਨਹੀਂ ਸੀਗਾ, ਸਿੱਧੂ ਮੂਸੇਵਾਲਾ ਮਾਨਸਾ ਹਲਕੇ ਦੇ ਵਿੱਚ ਸੀਗੇ ਤੇ ਅਸੀਂ ਸਰਦੂਲਗੜ੍ਹ ਹਲਕੇ 'ਚ ਆ। ਹਾਂਜੀ ਹਾਂਜੀ। ਇੱਧਰ ਲੈਂਦੇ ਪੰਜਾਬ ਆਏ ਤੁਸੀਂ, ਉਧਰ ਦੇ ਕਲਾਕਾਰਾਂ ਨੂੰ ਜਾਣਦੇ ਵੀ ਹੋਣਗੇ, ਤੁਸੀਂ ਆਪ ਵਲੌਗਰ ਹੋ, ਮਿਲਦੇ ਹੋਵੋਗੇ ਗਿਲਦੇ ਹੋਵੋਗੇ। ਲੈਂਦੇ ਪੰਜਾਬ 'ਚ ਸਭ ਨਾਲੋਂ ਜ਼ਿਆਦਾ ਕਿਸ ਬੰਦੇ ਦਾ ਕਰੇਜ਼ ਦੇਖਿਆ ਤੁਸੀਂ, ਆਵਾਮ ਜਿਹੜੀ ਜ਼ਿਆਦਾ ਕਿਸੇ ਦਾ ਨਾਮ ਲੈਂਦੀ ਹੈ? ਲੈਂਦਾ ਪੰਜਾਬ ਭਰਾ ਬੱਚਾ ਮੂਸੇਵਾਲੇ ਦਾ ਨਾਮ ਲੈਂਦਾ। ਹਾਂਜੀ ਹਾਂਜੀ। ਉਹ ਤੇ ਫਿਰ ਸਿਰ ਉੱਚਾ ਹੁੰਦਾ ਨਾ, ਮਾਨਸੇ ਦੇ ਅਸੀਂ ਵੀ। ਹਾਂਜੀ ਹਾਂਜੀ ਹਾਂਜੀ। ਹੋਰ ਦੱਸੋ, ਪਾਕਿਸਤਾਨ ਪਹਿਲੀ ਵਾਰੀ ਆਏ, ਅੱਗੇ ਵੀ ਵੀਰੇ ਮੈਂ ਪਹਿਲੀ ਵਾਰੀ ਆਏਗਾ। ਹਾਂਜੀ ਹਾਂਜੀ। ਕਿੱਦਾਂ ਸਬੱਬ ਬਣ ਗਿਆ ਜਾਂ ਕਿਹਨੇ ਕਿਹਾ ਸੀਗਾ ਵੀ ਚੱਲਣਾ ਉੱਥੇ? ਸਬੱਬ ਬਣ ਗਿਆ ਬ੍ਰਦਰ, ਮੈਨੂੰ ਨਾ ਥੋੜਾ ਕਿਤਾਬਾਂ ਦਾ ਪੜ੍ਹਨ ਦਾ ਜ਼ਿਆਦਾ ਸ਼ੌਂਕ ਆ, ਇਤਿਹਾਸ ਪੜ੍ਹਨ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ। ਤੇ ਇਦਾਂ ਹੀ ਮੇਰੇ ਇਤਿਹਾਸ ਦੇ ਪੜ੍ਹਦੇ ਕਰਦੇ ਮੇਰੇ ਹੱਥ ਕਿਤਾਬ ਲੱਗੀ ਸੀ ਮਹਾਰਾਣੀ ਜਿੰਦਾ ਦੀ ਕਿਤਾਬ। ਹਾਂਜੀ, ਤੇ ਉਹ ਮਹਾਰਾਣੀ ਜਿੰਦਾ ਕਿਤਾਬ ਪੜ੍ਹਨ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਪੜ੍ਹੀ, ਮਹਾਰਾਜਾ ਰਣਜੀਤ ਸਿੰਘ ਪੜ੍ਹੀ, ਤੇ ਜਿੰਨਾ ਵੀ ਲਾਹੌਰ ਦਾ ਇਤਿਹਾਸ ਸੀਗਾ ਉਹ ਸਾਰਾ ਪੜ੍ਹਿਆ। ਤੇ ਬਾਕੀ ਗੱਲ ਰਹਿੰਦੀ ਕਿ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਪੜ੍ਹਿਆ, ਅਰਜਨ ਦੇਵ ਜੀ ਦੀ ਸ਼ਹਾਦਤ ਜਿਹੜੀ ਉਹ ਇਦਾਂ ਹੋਈ ਸੀ, ਇੱਥੇ ਚੰਦੂ ਸੀਗਾ, ਜੋ ਵੀ ਸੀ ਸਾਰਾ ਇਤਿਹਾਸ ਉਹ ਪੜ੍ਹਿਆ। ਤੇ ਮੈਂ ਇਤਿਹਾਸ ਪੜ੍ਹਦੇ ਕਰਦੇ ਸੋਚਿਆ ਵੀ ਵੇਖ ਹੀ ਆਈਏ ਫਿਰ, ਠੀਕ ਹੈ। ਤੇ ਤਾਂ ਕਰਕੇ ਮੇਰਾ ਸਬੱਬ ਮੇਰਾ ਬਣਿਆ, ਮੈਂ ਪਹਿਲੀ ਵਾਰੀ ਆਇਆ ਤੇ ਮੈਂ ਦੂਸਰੀ ਵਾਰੀ ਵੀ ਆਊਂਗਾ ਮੈਂ। ਹਾਂਜੀ। ਲੋਕਾਂ ਵੱਲੋਂ ਜਾਂ ਫਿਰ ਇੱਥੇ ਦੀ ਸਰਕਾਰ ਵੱਲੋਂ ਕੈਸੇ ਇੰਤਜ਼ਾਮ ਲੱਗਿਆ, ਲੋਕਾਂ ਦਾ ਪਿਆਰ ਕੈਸਾ ਲੱਗਿਆ? ਲੋਕਾਂ ਦਾ ਪਿਆਰ ਤਾਂ ਵੀਰੇ ਬਹੁਤ ਹੈਗਾ ਤੇ ਰਹੀ ਗੱਲ ਇੰਤਜ਼ਾਮ ਦੀ, ਇੰਤਜ਼ਾਮ ਵੀ ਬਹੁਤ ਮਗਾ ਘੈਂਟ ਆ, ਓਕੇ ਜਾਵਾਂ ਕੰਮ। ਹਾਂਜੀ, ਕੋਈ ਓਪਰਾ ਤਾਂ ਨਹੀਂ ਲੱਗਿਆ ਕਿ ਆਪਣੇ ਉਧਰੋਂ ਪੰਜਾਬ ਚੋਂ ਕਿਸੇ ਹੋਰ ਦੇਸ਼ ਦੇ ਵਿੱਚ ਆਏ ਆ, ਲੈਂਦੇ ਪੰਜਾਬ ਚ ਆਏ ਆ, ਕਹਿ ਲੋ ਹੈ ਤਾਂ ਵੀ ਪੰਜਾਬ, ਲੇਕਿਨ ਓਪਰਾ ਲੱਗਦਾ ਬੰਦਾ ਕਿਸੇ ਹੋਰ ਦੇਸ਼ ਜਾਂਦਾ। ਕਿਹਦਾ ਲੱਗਿਆ? ਓਪਰਾ ਦਾ ਵੀਰੇ ਭਰਾ ਦੇ ਜਮੀ ਨਹੀਂ ਲੱਗਿਆ ਹੈਗਾ, ਜਿੱਦਾਂ ਉਧਰ ਮਤਲਬ ਮਿਲਦੇ ਨੇ ਉਦਾਂ ਹੀ ਸਾਨੂੰ ਇੱਧਰ ਸਾਨੂੰ ਵੱਧ ਪਿਆਰ ਦੇ ਰਹੇ ਨੇ। ਹਾਂਜੀ। ਤੇ ਆਪਣਾ ਲੋਕਲ ਜਿਹੜੇ ਯਾਨੀ ਕਿ ਉਧਰ ਹੀ ਆਪਣੇ ਫੋਰ ਫਾਦਰਸ ਦਾ ਉਧਰ ਹੀ ਸੀਗਾ ਜ਼ਿਲ੍ਹਾ, ਜਾਂ ਇਧਰੋਂ ਮਾਈਗ੍ਰੇਟ ਕਰਕੇ ਗਏ? ਨਹੀਂ ਵੀਰੇ ਉਧਰ ਹੀ ਸੀਗੇ ਅਸੀਂ। ਹਾਂਜੀ ਹਾਂਜੀ। ਇੱਥੇ ਹੁਣ ਕਿਹੜੀ ਜਗ੍ਹਾ ਜਾ ਚੁੱਕੇ ਹੋ ਤੁਸੀਂ? ਇੱਧਰ ਵੀਰੇ ਅੱਜ ਮੈਂ ਲੋਕਲ ਮੈਂ ਨਨਕਾਣਾ ਸਾਹਿਬ ਹੀ ਘੁੰਮੇਗਾ ਮੈਂ। ਤੇ ਨਨਕਾਣਾ ਸਾਹਿਬ ਦੇ ਵਿੱਚ ਇੱਦਾਂ ਗੁਰਦੁਆਰਾ ਸਾਹਿਬ ਨੇ, ਬਾਲ ਗੰਗਾਧਰ ਆ ਗਿਆ ਗੁਰੂ ਨਾਨਕ ਦੇਵ ਜੀ ਦਾ, ਤੇ ਇੱਕ ਪੱਟੀ ਆ ਗਿਆ, ਉਧਰ ਮੈਂ ਜਾ ਕੇ ਆਇਆ ਸੀਗਾ, ਜਿੰਨੇ ਵੀ ਸੀਗੇ। ਹਾਂ।
ਤੰਬੂ ਸਾਹਿਬ ਹੋ ਗਿਆ, ਬੇਰੀ ਸਾਹਿਬ ਹੋ ਗਿਆ। ਆਇਆ ਸੀਗਾ ਮੈਂ, ਹਾਂਜੀ ਹਾਂਜੀ। ਤੇ ਹੋਰ ਹੁਣ ਕਿੱਥੇ ਮਨ ਆ ਜਾਣ ਦਾ? ਕਿਹੜੀ ਕਿਹੜੀ ਤੁਸੀਂ ਇਤਿਹਾਸਿਕ ਚੀਜ਼ਾਂ ਨੂੰ ਨੋਟ ਕਰਦੇ ਹੋ ਜਾਂ ਪੜ੍ਹਦੇ ਹੋ? ਚੀਜ਼ਾਂ ਵੀਰੇ, ਇੱਕ ਤਾਂ ਪੰਜਾ ਸਾਹਿਬ ਜਾਣਾਗਾ, ਪੰਜਾ ਸਾਹਿਬ ਤੋਂ ਬਾਅਦ ਅਸੀਂ ਨੇ ਕਰਤਾਰਪੁਰ ਸਾਹਿਬ ਜਾਣਾ, ਕਰਤਾਰਪੁਰ ਤੋਂ ਸਾਹਿਬ ਵੀਰੇ ਅਸੀਂ ਜਾਣਾਗਾ ਲਾਹੌਰ, ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਦੇਖਣਾ, ਉਹ ਮੈਂ ਜ਼ਰੂਰ ਜਾਣਾਗਾ। ਤੇ ਬਾਕੀ ਲਾਹੌਰ ਸਾਰਾ ਘੁੰਮਣਾਗਾ, ਕੋਸ਼ਿਸ਼ ਹੈ ਇਹੀ ਹੈ। ਹਾਂਜੀ, ਲਾਹੌਰ ਜਿਹੜਾ ਬਹੁਤ ਹਿਸਟੋਰੀਕਲ ਸਿਟੀ ਹੈ ਤੇ ਹਜੇ ਤੱਕ ਉੱਥੇ ਹਿਸਟੋਰੀਕਲ ਚੀਜ਼ਾਂ ਮੌਜੂਦ ਆ, ਤੁਹਾਡੇ ਚੀਜ਼ ਦੇਖਣ ਨੂੰ ਬਹੁਤ ਮਿਲ ਗਈਆਂ। ਬਲਕਿ ਨਨਕਾਣਾ ਸਾਹਿਬ ਵੀ ਤੁਸੀਂ ਦੇਖਦੇ ਹੋਣੇ ਆ, ਬਹੁਤ ਜ਼ਿਆਦਾ ਹਿਸਟੋਰਿਕ ਚੀਜ਼ਾਂ ਹਜੇ ਤੱਕ 47 ਤੋਂ ਪਹਿਲੇ ਦੇ ਘਰ ਮਕਾਨ ਵਗੈਰਾ ਹੈਗੀਆਂ, ਬਹੁਤ ਚੀਜ਼ਾਂ ਇੱਥੇ ਮੌਜੂਦ ਨੇ। ਹਾਂਜੀ। ਤੇ ਇਹ ਚੜ੍ਹਦੇ ਪੰਜਾਬ ਮੇਰਾ ਖਿਆਲ ਆ ਬਹੁਤ ਘੱਟ ਲੱਭਦੀਆਂ। ਚੜ੍ਹਦੇ ਪੰਜਾਬ ਦੇ ਵਿੱਚ ਵੀਰੇ ਚੀਜ਼ਾਂ ਹੈਗੀਆਂ ਤਾਂ ਸੀਗੀਆਂ ਇਤਿਹਾਸਕ, ਪਰ ਜਿੰਨੀਆਂ ਕੁ ਵੀ ਸੀਗੀਆਂ ਉਹ ਖਤਮ ਹੋ ਗਈਆਂ ਨੇ, ਉਹ ਰਹੀਆਂ ਨਹੀਂ ਹੈਗੀਆਂ। ਉਹਨਾਂ ਨੂੰ ਡਿਵੈਲਪ ਹੋਰ ਕੁਝ ਕਰਤਾ ਹੈਗਾ। ਹਾਂ, ਸ਼ਾਇਦ ਪਤਾ ਨਹੀਂ ਤਾਂ ਜਾਣ ਕਰਕੇ ਉਹਨਾਂ ਲੁਕੋਤੀਆਂ, ਐਵੇਂ ਦਾ ਕੁਝ ਹੋਇਆ ਹੈਗਾ। ਜੋ ਸੱਚ ਹੈ ਉਹਦਾ ਸੱਚ ਹੈਗਾ। ਚਲੋ ਜੀ, ਆਪਣਾ ਚੈਨਲ ਕਿਹੜਾ? ਤੁਸੀਂ ਕਿਸ ਮੌਜੂ ਤੇ ਵੀਡੀਓ ਬਣਾਉਂਦੇ? ਵੀਰੇ ਮੈਂ ਇਤਿਹਾਸਕ ਮੈਂ ਵੀਡੀਓ ਬਣਾਉਣਾਗਾ। ਉੱਦਾਂ ਮੈਂ ਸਾਈਕਲਿਸਟ ਆਂਗਾ। ਮੈਂ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਜ਼ਿਲ੍ਹੇ ਹੁੰਦੇ 23 ਜ਼ਿਲ੍ਹੇ ਮੈਂ ਸਾਈਕਲ ਤੇ ਮੈਂ ਕਵਰ ਕੀਤੇ ਹੋਏ ਨੇ, ਠੀਕ ਹੈ। ਤੇ ਮੈਂ ਸਾਈਕਲਿੰਗ ਕਰਦਾ, ਮੈਂ ਬਲੌਗਿੰਗ ਕਰਦਾ, ਇਤਿਹਾਸਕ ਬਲੌਗਿੰਗ ਮੇਰਾ ਆਪਣਾ ਮਨ ਆ ਵੀ ਮੈਂ ਹੋਰ ਵੀ ਕਰਾਂ ਮੈਂ। ਹਾਂਜੀ, ਮੇਰਾ ਨਾਮ ਮਨਪਿੰਦਰ ਮਾਨ ਨਾਮ ਦੇ ਮੇਰਾ YouTube ਚੈਨਲ ਆ, ਫੇਸਬੁੱਕ, ਇੰਸਟਾਗ੍ਰਾਮ। ਹਾਂਜੀ, ਬਿਲਕੁਲ ਜੀ। ਆਪਣੇ ਜਿਹੜੇ ਪੰਜਾਬ ਦੇ ਵੀ ਚਾਹੇ ਚੜ੍ਹਦੇ ਦੇ ਚਾਹੇ ਲਹਿੰਦੇ ਦੇ, ਉਹਨਾਂ ਨੂੰ ਆਪਸ 'ਚ ਜੋੜੋ, ਉਹਨਾਂ ਦੀਆਂ ਜਿੰਨੀਆਂ ਵੀ ਜ਼ਿਆਦਾ ਉਹਨਾਂ ਨੂੰ ਸ਼ੇਅਰ ਕਰੋ, ਉਹਨਾਂ ਨੂੰ ਆਪਾਂ ਸਪੋਰਟ ਕਰਾਂਗੇ ਤੇ ਅੱਗੇ ਤੁਹਾਨੂੰ ਕੋਈ ਨਾ ਕੋਈ ਪੰਜਾਬ ਦਾ ਰੰਗ ਜਾਂ ਪੰਜਾਬ ਦਾ ਇਤਿਹਾਸ ਜਾਂ ਪੰਜਾਬ ਦਾ ਕਲਚਰ ਤੁਹਾਨੂੰ ਦਿਖਾਉਣ 'ਚ ਕੋਸ਼ਿਸ਼ ਕਰਦੇ ਰਹਿਣਗੇ। ਪੰਜਾਬੀ ਜਿੱਥੇ ਵੀ ਬੈਠੇ ਨੇ, ਚੜ੍ਹਦੇ ਪੰਜਾਬ 'ਚ ਲਹਿੰਦੇ ਪੰਜਾਬ 'ਚ, ਕੋਸ਼ਿਸ਼ ਸਾਡੀ ਇਹੀ ਹੈ ਕਿ ਉਹਨਾਂ ਨੂੰ ਜੋੜੀਏ, ਆਪਸ 'ਚ ਪਿਆਰ ਵਧੇ, ਮੁਹੱਬਤ ਵਧੇ। ਚੜ੍ਹਦੇ ਤੋਂ ਲਹਿੰਦੇ ਪੰਜਾਬ 'ਚ ਆਉਂਦੇ ਨੇ, ਉਹਨਾਂ ਨਾਲ ਗੱਲਾਂ ਕਰਨ ਦਾ ਮਕਸਦ, ਉਹਨਾਂ ਨਾਲ ਤੁਹਾਡੇ ਤੱਕ ਸਾਰਾ ਇਹ ਇੰਟਰਵਿਊ ਰੱਖਣ ਦਾ ਮਕਸਦ ਇਹੀ ਹੁੰਦਾ ਕਿ ਸਾਡਾ ਪਿਆਰ ਮੁਹੱਬਤ ਵਧੇ। ਤੇ ਪਹਿਲੀ ਦਫਾ ਤੁਸੀਂ ਆਏ ਸੀਗੇ, ਤੇ ਹੁਣ ਗਾਂ ਕੀ ਪ੍ਰੋਗਰਾਮ ਆ? ਯਾਰਾਂ ਬੇਲੀਆਂ ਨੂੰ ਦੱਸਣਾ, ਲੈ ਕੇ ਆਉਣਾ ਪਾਕਿਸਤਾਨ, ਜਾਂ ਕੀ ਉਹਨਾਂ ਨਾਲ ਕਰੋਗੇ? ਭਰਾ ਯਾਰਾਂ ਬੇਲੀਆਂ ਦਾ ਕੰਮ ਇਹ ਸੀਗਾ, ਉਹ ਡਰਦੇ ਸੀਗੇ। ਹਾਂਜੀ, ਉਹਨਾਂ ਨੂੰ ਦੱਸੋ ਕਿ ਕੀ ਡਰ ਆ ਇੱਥੇ, ਉਹਨਾਂ ਦੇ ਵਿੱਚ ਮਨ ਦੇ ਵਿੱਚ ਕੀ ਡਰ ਆ? ਉਹ ਡਰ ਭਰਾ, ਡਰ ਦਾ ਚੱਕਰ ਇਹ ਹੁੰਦਾ, ਆਪਾਂ ਕਿਸੇ ਦੇ ਮਨ ਦੇ ਵਿੱਚੋਂ ਆਪਾਂ ਡਰ ਕੱਢ ਨਹੀਂ ਨਾ ਸਕਦੇ ਹੈਗੇ। ਮੇਰਾ ਬਲੌਗਿੰਗ ਕਰਨ ਦਾ ਇੱਥੇ ਮਕਸਦ ਮੇਰਾ ਇਹੀ ਸੀਗਾ ਕਿ ਬਲੌਗ ਮੈਂ ਇੱਥੇ ਬਣਾ ਕੇ ਲੈ ਕੇ ਜਾਵਾਂ ਤੇ ਆਪਣੇ ਘਰੇ ਵਿਖਾਵਾਂ, ਆਪਣੇ ਪਿੰਡ 'ਚ ਵਿਖਾਵਾਂ ਵੀ ਉੱਥੋਂ ਦਾ ਇਹ ਸਿਸਟਮ ਆ, ਇਹ ਇੱਥੋਂ ਦਾ ਰਹਿਣ ਸਹਿਣ ਨਨਕਾਣਾ ਸਾਹਿਬ ਦਾ। ਤੇ ਬਾਕੀ ਅੱਗੇ ਦਾ ਵੀ ਕੋਸ਼ਿਸ਼ ਕਰ ਦਿਆਂਗੇ। ਅੱਗੇ ਇੱਕ ਮੇਰਾ ਯਾਰ ਮਿੱਤਰ ਸੀਗਾ, ਉਹਦੇ ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਨਨਕਾਣਾ ਸਾਹਿਬ ਜਾ ਰਿਹਾ, ਉਹਨਾਂ ਦਾ ਕੈਨੇਡਾ ਦਾ ਵੀਜ਼ਾ ਉਹਨਾਂ ਦਾ ਆ ਗਿਆ ਸੀਗਾ, ਬਾਏ ਸਟੈਂਪ ਵੀ ਹੋ ਗਿਆ ਸੀਗਾ, ਤੇ ਪਰ ਉਹ ਉੱਥੇ ਗਏ ਨਹੀਂ ਹੈਗੇ। ਉਹਨਾਂ ਨੇ ਮੈਨੂੰ ਇੱਥੋਂ ਦਾ ਪਾਸਪੋਰਟ ਫੜਾਇਆ, ਮੈਨੂੰ ਕਹਿੰਦਾ ਕਿ ਯਾਰ ਵੀਜ਼ਾ ਲਗਵਾ ਦੇ, ਤੇ ਉਹਦਾ ਵੀਜ਼ਾ ਆਇਆ ਨਹੀਂ ਹੈਗਾ ਵਿਚਾਰੇ ਦਾ। ਵੀਜ਼ਾ ਮੇਰਾ ਆ ਗਿਆ ਇਕੱਲੇ ਦਾ, ਉਹਨੇ ਕੈਨੇਡਾ ਜਾਣਾ ਸੀ, ਉਹ ਕੈਨੇਡਾ ਵੀ ਨਹੀਂ ਗਿਆ। ਇਹ ਚੀਜ਼ ਆ ਜੀ, ਹੁਣ ਤਾਂ ਜਿਹੜੀ ਆ ਪੰਜਾਬੀਆਂ ਦੀ ਵੱਧ ਰਹੀ ਆ ਕਿ ਉਹਨਾਂ ਨੇ ਕੈਨੇਡਾ ਜਾਣਾ ਸੀ, ਉਹਨੂੰ ਛੱਡ ਕੇ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰਨ ਦਿੱਤਾ। ਲੇਕਿਨ ਉਹਦੇ ਵਿੱਚ ਵੀ ਇੱਕ ਨਵੀਂ ਸਾਜ਼ਿਸ਼ ਚੱਲ ਰਹੀ ਹੈ ਕਿ ਪਾਕਿਸਤਾਨ ਨੂੰ ਬਦਨਾਮ ਕੀਤਾ ਜਾ ਰਿਹਾ, ਪਾਕਿਸਤਾਨ ਵੀਜ਼ੇ ਨਹੀਂ ਦੇ ਰਿਹਾ। ਹਾਲਾਂਕਿ ਪਾਕਿਸਤਾਨ ਗਵਰਨਮੈਂਟ ਨੇ ਖੁੱਲ੍ਹੇ ਵੀਜ਼ੇ ਦੇਣ ਦਾ ਐਲਾਨ ਕੀਤਾ। ਉਹਦੇ ਵਿੱਚ ਹੁੰਦਾ ਇਹ ਹੈ ਕਿ ਏਜੰਟ ਮਾਫੀਆ ਜਾਂ ਜਿਹੜੇ ਵੀ ਉੱਧਰੋਂ ਏਜੰਸੀਆਂ ਵੀਜ਼ਾ ਲਵਾਉਣ ਭੇਜਦੀਆਂ, ਉਹ ਅਕਸਰ ਪਾਸਪੋਰਟ ਪਾਕਿਸਤਾਨ ਭੇਜਦੇ ਹੀ ਨਹੀਂ, ਐਮਬੈਸੀ ਤੱਕ ਪਹੁੰਚਾਉਂਦੇ ਹੀ ਨਹੀਂ ਹੈਗੇ, ਜਿਹਦੀ ਵਜ੍ਹਾ ਤੋਂ ਬਹੁਤ ਸਾਰੇ ਵੀਜ਼ੇ ਵਿੱਚ ਹੀ ਰਹਿ ਜਾਂਦੇ ਆ। ਅਗਰ ਪਾਕਿਸਤਾਨੀ ਐਮਬੈਸੀ ਵੀਜ਼ਾ ਰਿਫਿਊਜ਼ ਕਰਦੇ ਆ, ਉਹਦੀ ਕੋਈ ਸਟੈਂਪ ਦਿਖਾਣ ਏਜੰਟ ਜਾਂ ਜਿਹੜੇ ਵਾਪਸ ਕਰਦੇ ਆ ਪਾਸਪੋਰਟ, ਜਾਂ ਕੋਈ ਰਿਫਿਊਜ਼ਲ ਚਿੱਟ ਦਿਖਾਣ ਵੀ ਤੁਹਾਡਾ ਵੀਜ਼ਾ ਇਸ ਚੀਜ਼ ਤੋਂ ਉਹਨਾਂ ਨੇ ਰਿਫਿਊਜ਼ ਕੀਤਾ ਸੀਗਾ, ਫਿਰ ਪਾਕਿਸਤਾਨ ਦਾ ਉੱਥੇ ਕਹਿਣਾ ਬਣਦਾ ਕਿ ਪਾਕਿਸਤਾਨ ਨੇ ਇਸ ਚੀਜ਼ ਤੋਂ ਰਿਫਿਊਜ਼ ਕੀਤਾ ਹੈ। ਲੇਕਿਨ ਪਾਕਿਸਤਾਨ ਖੁੱਲ੍ਹਾ ਸੱਦਾ ਇਸ ਟਾਈਮ ਸਿੱਖ ਯਾਤਰੀਆਂ ਨੂੰ ਦੇ ਰਿਹਾ, ਜਾਂ ਜਿੰਨੇ ਵੀ ਟੂਰਿਸਟ ਪਾਕਿਸਤਾਨ ਆਉਣਾ ਚਾਹੁੰਦੇ ਉਹਨਾਂ ਨੂੰ ਖੁੱਲ੍ਹਾ ਸੱਦਾ ਪਾਕਿਸਤਾਨ ਵੱਲੋਂ ਦਿੱਤਾ ਜਾ ਰਿਹਾ। ਹਾਂਜੀ ਵੀਰੇ, ਇਹ ਜਿਹੜਾ ਮਿੱਥ ਅੱਗੇ ਬਣੀ ਹੋਈ ਸੀ ਕਿ ਪਾਕਿਸਤਾਨ ਚੱਲ ਜਾਈਏ, ਬਾਹਰ ਦਾ ਵੀਜ਼ਾ ਨਹੀਂ ਲੱਗਦਾ ਕੈਨੇਡਾ ਅਮਰੀਕਾ ਦਾ, ਹੁਣ ਨਵੀਂ ਇੱਕ ਚਲਾ ਲਈ ਹੈ ਕਿ ਪਾਕਿਸਤਾਨ ਵੀਜ਼ੇ ਨਹੀਂ ਦੇ ਰਿਹਾ ਹੈਗਾ। ਇਹਦੇ ਉੱਤੇ ਤੁਹਾਨੂੰ ਬੋਲਣਾ ਚਾਹੀਦਾ, ਤੁਹਾਨੂੰ ਦੱਸਣਾ ਚਾਹੀਦਾ ਲੋਕਾਂ ਨੂੰ। ਦੱਸਣਾ ਤਾਂ ਵੀਰੇ ਚਾਹੀਦਾ। ਕਾਰਨ ਹੈਗਾ ਕਿ ਗੱਲ ਇਹ ਇਦਾਂ ਹੋ ਰਹੀ ਹੈ ਕਿ ਕੈਨੇਡਾ ਆਸਟ੍ਰੇਲੀਆ ਵੀਜ਼ੇ ਦੇਵੇ ਨਾ ਦੇਵੇ, ਪਾਕਿਸਤਾਨ ਪੰਜਾਬ ਵਾਲਿਆਂ ਨੇ ਜ਼ਰੂਰ ਆਉਣਾ, ਕਿਉਂਕਿ ਇਤਿਹਾਸਕ ਜਗ੍ਹਾਵਾਂ ਨੇ ਇੱਥੇ ਦੇਖਣ ਵਾਲੀਆਂ ਨੇ। ਸਾਨੂੰ ਇਦਾਂ ਲੱਗ ਰਿਹਾ ਕਿ ਸਾਡੇ ਪੰਜਾਬ ਤੋਂ ਵੱਡਾ ਪੰਜਾਬ ਇੱਧਰ ਰਹਿ ਗਿਆ। ਇੱਧਰ ਤਾਂ ਬਹੁਤ ਕਾਫੀ ਬੜਾ ਪੰਜਾਬ ਹੈ। ਹਾਂਜੀ ਹੈਗਾ ਵੀਰੇ, ਤੇ ਬਾਕੀ ਪੁਰਾਤਨ ਚੀਜ਼ਾਂ ਨੇ ਜਿਹੜੀਆਂ ਦਰਅਸਲ ਜਿਹੜੀਆਂ ਪੰਜਾਬ ਦੇ ਵਿੱਚ ਸਾਨੂੰ ਵੇਖਣ ਨੂੰ ਨਹੀਂ ਮਿਲਦੀਆਂ, ਉਹ ਇੱਧਰ ਮਿਲ ਰਹੀਆਂ ਨੇ ਸਾਨੂੰ। ਨਨਕਾਣਾ ਸਾਹਿਬ ਮਿਲ ਰਹੀਆਂ, ਲਾਹੌਰ ਮਿਲ ਰਹੀਆਂ, ਪੰਜਾ ਸਾਹਿਬ ਜਾਵਾਂਗੇ ਅੱਗੇ, ਉੱਥੇ ਮਿਲ ਰਹੀਆਂ ਨੇ। ਹਾਂਜੀ, ਬਹੁਤ ਵਧੀਆ ਆਪਣੇ ਵੀਰ ਸਾਈਕਲਿਸਟ ਨੇ, ਵਲੌਗਿੰਗ ਕਰਦੇ ਨੇ, ਬਹੁਤ ਇਤਿਹਾਸਿਕ ਚੀਜ਼ਾਂ ਦਿਖਾਉਂਦੇ ਨੇ, ਉਹਨਾਂ ਨੇ ਆਪਣੇ ਵਿਚਾਰ ਰੱਖੇ ਆ। ਉਮੀਦ ਆ ਤੁਹਾਨੂੰ ਵਧੀਆ ਲੱਗੇ ਹੋਣਗੇ। ਜੇਕਰ ਵਧੀਆ ਲੱਗਦਾ ਤੇ ਆਪਣੇ ਇਸ ਚੈਨਲ ਨੂੰ ਵੀ ਫੋਲੋ ਕਰ ਲਓ, ਬਾਈ ਹੁਣਾਂ ਚੈਨਲ ਨੂੰ ਫੋਲੋ ਕਰੋ। ਅੱਜ ਆਪਾਂ ਪਹੁੰਚੇ ਹਾਂ ਜੀ ਨਨਕਾਣਾ ਸਾਹਿਬ 555ਵੇਂ ਗੁਰਪੁਰਬ ਤੇ ਬਾਬਾ ਜੀ ਨਾਨਕ ਦੇਵ ਜੀ ਸਰਕਾਰ ਦੇ, ਜਿੱਥੇ ਵੱਖੋ-ਵੱਖ ਦੇਸ਼ਾਂ ਵਿਦੇਸ਼ਾਂ ਤੋਂ, ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਬਹੁਤ ਵੱਡੀ ਸੰਗਤ ਇਸ ਵਾਰ ਇੱਥੇ ਪਹੁੰਚੀ ਆ। ਅਸੀਂ ਹਰ ਵਾਰ ਇੱਕ ਕੋਸ਼ਿਸ਼ ਕਰਦੇ ਹਾਂ, ਉਪਰਾਲਾ ਕਰਦੇ ਹਾਂ ਕਿ ਸਾਡਾ ਸੁਨੇਹਾ ਵੱਧ ਤੋਂ ਵੱਧ ਲੋਕਾਂ ਕੋਲ ਜਾਵੇ, ਪਿਆਰ ਮੁਹੱਬਤ ਦਾ ਸੁਨੇਹਾ ਜਿਹੜਾ ਵੱਧ ਤੋਂ ਵੱਧ ਲੋਕ ਦੇਖਣ, ਤੇ ਉਹਨੂੰ ਦੇਖ ਕੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਇੱਥੇ ਆਉਣ ਦੀ ਕੋਸ਼ਿਸ਼ ਕਰਨ। ਐਦਾਂ ਹੀ ਸਾਡੇ ਨਾਲ ਇੱਕ ਸਰਦਾਰ ਜੀ ਆ, ਚੜ੍ਹਦੇ ਪੰਜਾਬ ਤੋਂ, ਪੁੱਛਦੇ ਆ ਕਿਹੜੀ ਜਗ੍ਹਾ ਤੋਂ ਆਏ ਆ ਤੇ ਪਾਕਿਸਤਾਨ ਆ ਕੇ ਕਿਹੋ ਜਿਹਾ ਲੱਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੰਗਤ ਸਿੰਘ ਆ,
ਜ਼ਿਲ੍ਹਾ ਹੁਸ਼ਿਆਰਪੁਰ ਚੜ੍ਹਦੇ ਪੰਜਾਬ ਤੋਂ ਮੈਂ ਆਇਆ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ। ਸਾਨੂੰ ਬਹੁਤ ਖੁਸ਼ੀ ਹੋਈ ਆ, ਸਾਡਾ ਵੀਜ਼ਾ ਲੱਗਾ ਸੀ ਕਿ 14 ਤੋਂ ਲੈ ਕੇ 22-23 ਤਰੀਕ ਤੱਕ ਵੀਜ਼ਾ ਲੱਗਾ। ਅਸੀਂ ਕਾਫੀ ਸੰਗਤ ਇੱਥੇ ਆਏ ਆ ਦਰਸ਼ਨ ਕਰਨ ਵਾਸਤੇ। ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਆ। ਬਾਕੀ ਪਬਲਿਕ ਨੂੰ ਮਿਲ ਕੇ ਵੀ ਸ਼ਾਂਤੀ ਹੋਈ ਆ। ਬਾਕੀ ਗੱਲਾਂ ਬਾਤਾਂ ਕਰਕੇ ਬਹੁਤ ਖੁਸ਼ ਹਾਂ। ਅਸੀਂ ਸਾਡਾ ਬਹੁਤ ਆਦਰ ਮਾਣ ਤੇ ਸਤਿਕਾਰ ਕੀਤਾ ਗਿਆ। ਅਸੀਂ ਬੜੇ ਖੁਸ਼ ਹਾਂ। ਤੇ ਅਸੀਂ ਆਪਾਂ ਪਹਿਲੀ ਵਾਰੀ ਆਏ ਆ ਜਾਂ ਪਹਿਲਾਂ ਵੀ ਕਿਤੋਂ ਆਏ? ਅਸੀਂ ਪਹਿਲੀ ਵਾਰੀ ਆਏ ਹਾਂ। ਪਹਿਲੀ ਵਾਰੀ ਆਏ। ਆਪਣਾ ਪਿਛੋਕੜ ਜਿਹੜਾ ਉਹ ਇੰਡੀਆ ਤੋਂ ਹੀ ਸੀ ਜਾਂ ਇਧਰੋਂ ਕਿਤੇ ਪਾਕਿਸਤਾਨ ਤੋਂ ਉੱਠ ਕੇ ਗਏ ਸੀ? ਸਾਡਾ ਪਿਛੋਕੜ ਜ਼ਿਲ੍ਹਾ ਸ਼ੇਖੂਪੁਰ ਪਾਕਿਸਤਾਨ ਤੋਂ ਗਏ ਆ। ਅਸੀਂ ਸਾਡੇ ਵੱਡੇ ਵਡੇਰੇ ਤੇ ਹੁਣ ਅਸੀਂ ਹੁਸ਼ਿਆਰਪੁਰ। ਸ਼ੇਖੂਪੁਰਾ ਕੋਈ ਪਿੰਡ ਪੁੰਡ ਦਾ ਨਾਮ? ਪਿੰਡ ਸਾਡਾ ਸ਼ੇਖੂਪੁਰ ਦੇ ਵਿੱਚ ਖਰਿਆਲਾ ਸੀ। ਖਰਿਆਲਾ ਛੋਟੀ ਖਰਿਆਲਾ, 2 ਖਰਿਆਲਾ ਵੱਜਦੀਆਂ। ਉਹ ਸਾਨੂੰ ਬਜ਼ੁਰਗ ਦੱਸਦੇ ਹੁੰਦੇ ਸੀ, ਇੱਕ ਛੋਟੀ ਖਰਿਆਲਾ ਇੱਕ ਵੱਡੀ ਖਰਿਆਲਾ। ਇਹ ਵੱਡੀ ਛੋਟੀ ਖਰਿਆਲਾ ਸਾਡਾ ਪਿੰਡ ਸੀ। ਵਾਹ ਜੀ ਵਾਹ। ਬਿਲਕੁਲ ਜੀ, ਐਦਾਂ ਤਾਣੇ ਬਾਣੇ ਜੁੜ ਜਾਂਦੇ ਆ ਜਦੋਂ ਆਪਾਂ ਪਿੰਡਾਂ ਦੇ ਨਾਮ ਦੱਸਦੇ ਆ, ਸ਼ਹਿਰਾਂ ਦੇ ਨਾਮ ਦੱਸਦੇ ਆ, ਫਿਰ ਕਿਤੇ ਨਾ ਕਿਤੇ ਉਸ ਪਿੰਡ ਦਾ ਜੀ ਜਿਹੜਾ ਉਹ ਸਾਡੇ ਨਾਲ ਕੰਟੈਕਟ ਕਰ ਲੈਂਦਾ ਤੇ ਅਸੀਂ ਅੱਗੇ ਕੰਟੈਕਟ ਕਰਵਾ ਦਈਦਾ ਵਾ। ਉਹ ਐਦਾਂ ਫਿਰ ਜੁੜਦੇ ਆ ਪੰਜਾਬੀ, ਇੱਕ ਦੂਜੇ ਨਾਲ ਪਿਆਰ ਮੁਹੱਬਤ ਵੱਧ ਜਾਂਦਾ ਵਾ। ਕਿਤੇ ਤਾਂਗ ਨਹੀਂ ਹੋਈ ਬਜ਼ੁਰਗਾਂ ਕੋ ਸੁਣ ਕੇ ਕਿ ਆਪਣੇ ਪੰਜਾਬ, ਆਪਣੇ ਲਹਿੰਦੇ ਪੰਜਾਬ, ਕਿਤੇ ਆਪਣੇ ਪਿੰਡ ਦੇਖੀਏ, ਘਰ ਦੇਖੀਏ ਪੁਰਾਣੇ? ਇਸੇ ਕਰਕੇ ਅਸੀਂ ਆਏ ਆ ਕਿ ਵੀਜ਼ਾ ਲੱਗ ਗਿਆ। ਅਸੀਂ ਚਲੋ ਇੱਥੇ ਟਾਈਮ ਮਿਲੇਗਾ, ਪਰਮਿਸ਼ਨ ਲੈ ਕੇ ਅਸੀਂ ਆਪਣਾ ਪਿੰਡ ਵੇਖਾਂਗੇ। ਪਰ ਸਾਨੂੰ ਨਹੀਂ ਲੱਗਦਾ ਸਾਨੂੰ ਪਰਮਿਸ਼ਨ ਦਿੱਤੀ ਜਾਵੇਗੀ। ਇਹ ਜਿਹੜਾ ਯਾਤਰੀ ਵੀਜ਼ਾ ਹੁੰਦਾ, ਇਹਦੇ ਵਿੱਚ ਇੱਕ ਫੁੱਲ ਪ੍ਰੋਟੋਕੋਲ ਹੁੰਦਾ, ਸਿਕਿਉਰਿਟੀ ਦਾ ਮਸਲਾ ਹੁੰਦਾ ਵਾ, ਤੇ ਫਿਰ ਉਹ ਜਿੱਥੋਂ ਜਾਂਦੇ ਉੱਥੇ ਜਾਣਾ ਪੈਂਦਾ ਵਾ। ਤੇ ਖੁੱਲੇ ਵੀਜ਼ੇ ਤੇ ਆਓ ਤੇ ਪੰਜਾਬ ਫਿਰ ਪੂਰਾ ਘੁੰਮਣ ਦੀ ਇਜਾਜ਼ਤ ਹੁਣ ਤਾਂ ਠੀਕ ਆ। ਜੇ ਖੁੱਲਾ ਵੀਜ਼ਾ ਮਿਲਿਆ ਤੇ ਅਸੀਂ ਜ਼ਰੂਰ ਆਪਣੇ ਪਿੰਡ ਦੇਖਦੇ ਹਾਂ। ਜਿੱਦਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਉਹ ਸੀਨ ਦੱਸੇ ਆ, ਜਿੱਥੇ ਰਹੇ ਆ, ਜਿੱਥੇ ਸਾਡੀਆਂ ਜ਼ਮੀਨਾਂ, ਜਿੱਥੇ ਸਾਡੀਆਂ ਹਵੇਲੀਆਂ, ਜਿੱਥੇ ਸਾਡੇ ਮਕਾਨ, ਜਿੱਥੇ ਸਾਡੇ ਬਾਗ ਬਗੀਚੇ ਤੇ ਦਰਖਤ, ਉਹਨਾਂ ਨੂੰ ਅਸੀਂ ਵੇਖਣਾ ਚਾਹੁੰਦੇ ਆ। ਮਨ ਸਾਡਾ ਬਹੁਤ ਕਰਦਾ ਕਿ ਉਹ ਚੀਜ਼ਾਂ ਵੇਖੀਏ ਅਸੀਂ। ਜਦੋਂ ਆਪਾਂ ਕਿਸੇ ਹੋਰ ਦੇਸ਼ 'ਚ ਜਾਂਦੇ ਆ, ਇੱਕ ਓਪਰਾਪਨ ਹੁੰਦਾ ਵਾ। ਇੱਧਰਲੇ ਦੇਸ਼ 'ਚ, ਦੂਸਰੇ ਦੇਸ਼ 'ਚ ਕਹਿ ਲਓ ਤੁਸੀਂ ਆਏ ਆ, ਕੀ ਓਪਰਾ ਲੱਗਿਆ ਤੁਹਾਨੂੰ? ਕੀ ਯਾਨੀ ਕਿ ਮਤਲਬ ਲੱਗਿਆ ਕਿ ਇਹ ਚੀਜ਼ ਸਾਡੇ ਉੱਧਰ ਨਹੀਂ ਹੈ, ਇੱਧਰ ਤੇ ਸਾਨੂੰ ਓਪਰਾ ਫੀਲ ਹੋ ਰਿਹਾ? ਸਾਨੂੰ ਜੀ ਕੋਈ ਓਪਰਾ ਨਹੀਂ ਲੱਗਾ। ਸਾਨੂੰ ਤਾਂ ਇਦਾਂ ਲੱਗਦਾ ਸਾਡਾ ਜਿੱਦਾਂ ਦੇ ਅਸੀਂ ਉੱਧਰ ਆ ਉੱਦਾਂ ਦੇ ਇਹ ਇੱਧਰ ਆ। ਉਹੀ ਵਾਰਤਾ ਸੁਣਦੇ ਆ, ਗੱਲਾਂ ਕਰਦੇ ਆ। ਉਹ ਉੱਦਾਂ ਹੀ ਲੋਕ ਮਿਲਦੇ ਸਾਡੇ ਨਾਲ ਗੱਲਾਂ ਕਰਦੇ ਆ। ਉਹੀ ਸਾਡੀ ਜਿੱਦਾਂ ਸਾਡੀ ਪੰਜਾਬੀ ਅਸੀਂ ਬੋਲਦੇ ਆ, ਇਦਾਂ ਇਹ ਬੋਲਦੇ। ਭਾਵੇਂ ਇੱਧਰ ਪੰਜਾਬੀ ਲਾਗੂ ਨਹੀਂ ਆ ਲਿਖਣ ਤੇ, ਪੜ੍ਹਨ ਤੇ, ਪਰ ਬੋਲੀ ਪੰਜਾਬੀ ਆ। ਅਸੀਂ ਬੜੇ ਖੁਸ਼ ਹਾਂ ਕਿ ਸਾਨੂੰ ਮਾਣ ਆ। ਚਲੋ ਪ੍ਰਮਾਤਮਾ ਨੇ ਸਾਨੂੰ ਦਰਸ਼ਨ ਦਵਾਤੇ ਆ ਬਾਬੇ ਗੁਰੂ ਨਾਨਕ ਦੇ ਜਨਮ ਸਥਾਨ ਦੇ। ਅਸੀਂ ਬੜੇ ਖੁਸ਼ੀ ਹਾਂ। ਜਦੋਂ ਆਪਾਂ ਲਹਿੰਦੇ ਪੰਜਾਬ ਕਦਮ ਰੱਖਿਆ, ਕੀ ਇੱਕ ਤਾਂਘ ਸੀਗੀ ਕਿ ਬਾਬਾ ਜੀ ਦੇ ਦਰਸ਼ਨ ਕਰਨੇ ਆ ਤੇ ਲੋਕਾਂ ਨੂੰ ਮਿਲਣ ਪਿਆਰ ਦਾ ਇੰਨੀ ਉਮੀਦ ਹੈ ਸੀਗੀ ਕਿ ਲੋਕ ਜਿੱਦਾਂ ਇੱਥੇ ਵਰਤਦੇ ਆ, ਮਿਲਦੇ ਆ? ਅਸੀਂ ਜਦੋਂ ਇੰਟਰ ਹੋਏ ਆ ਅਟਾਰੀ ਬਾਰਡਰ ਤੋਂ, ਤੇ ਇੰਟਰ ਕਰਦੇ ਸਾਰ ਅਸੀਂ ਧਰਤੀ ਨੂੰ ਨਮਸਕਾਰ ਕੀਤੀ ਆ ਕਿ ਵਾਹਿਗੁਰੂ ਨੂੰ ਸਾਨੂੰ ਆਪਣੇ ਚਰਨਾਂ 'ਚ ਲੈ ਕੇ ਚੱਲਿਆ। ਤੇ ਸਾਨੂੰ ਧਰਤੀ ਤੇ ਬਹੁਤ ਸਾਨੂੰ ਖੁਸ਼ੀ ਹੋਈ ਆ ਧਰਤੀ ਦੇ ਦਰਸ਼ਨ ਕਰਕੇ ਤੇ ਲੋਕਾਂ ਨੂੰ ਮਿਲ ਕੇ। ਤੇ ਲੋਕੀ ਬਹੁਤ ਸਾਡਾ ਮਾਣ ਸਤਿਕਾਰ ਕਰ ਰਿਹਾ। ਇਹ ਸੁਣਦੇ ਹੁੰਦੇ ਸੀਗੇ ਕਿ YouTube ਤੇ ਵੀ ਸੁਣਦੇ ਆ ਕਿ ਜਿਹੜੇ ਇੰਡੀਆ ਤੋਂ ਜਾਂਦੇ ਆ ਲੋਕ, ਉਹਨਾਂ ਦਾ ਮਾਣ ਸਤਿਕਾਰ ਬਹੁਤ ਹੁੰਦਾ। ਵਾਕਿਆ ਬਹੁਤ ਮਾਣ ਸਤਿਕਾਰ ਕਰਦਾ। ਇਹ ਤੇ ਐਦਾਂ ਵਾ ਪੜਾਈਆਂ ਹੋਈਆਂ ਗੱਲਾਂ ਨਹੀਂ, ਓਰੀਜਨਲ ਹੈ, ਓਰੀਜਨਲ ਗੱਲਾਂ ਵਾ। ਬਿਲਕੁਲ ਤਰੀਆਂ ਤੇ ਚੁੱਕਿਆ ਸਾਨੂੰ, ਬਹੁਤ ਸਾਨੂੰ ਤਰੀਆਂ ਤੇ ਚੁੱਕਾ, ਬਹੁਤ ਸਤਿਕਾਰ ਕੀਤਾ। ਆਪਣੇ ਸਿਕਿਉਰਿਟੀ ਪੱਖੋਂ ਦੱਸੋ, ਆਪਣੇ ਜਵਾਨ ਜਿਹੜੇ ਖੜੇ ਆ ਮੁੰਡੇ ਸਵੇਰ ਤੋਂ ਸ਼ਾਮ ਤੱਕ, ਬਹੁਤ ਪਿਆਰ ਇੱਜ਼ਤ ਮਾਣ ਨਾਲ ਪੰਜਾਬ ਪੁਲਿਸ ਦੇ ਹੋਗੇ, ਹੋਰ ਫੋਰਸਾਂ ਦੇ ਹੋਗੇ, ਜਾਂ ਇੱਥੇ ਹੀ ਸਰਕਾਰ ਨੇ ਇੰਤਜ਼ਾਮ ਕੀਤੇ ਆ, ਉਹਦੇ ਬਾਰੇ ਕੀ ਖਿਆਲ ਆ? ਦੇਖੋ ਜੀ, ਬਹੁਤ ਵਧੀਆ ਵਿਚਾਰ ਆ। ਮੈਂ ਆਪ ਪੰਜਾਬ ਪੁਲਿਸ ਦੇ ਵਿੱਚੋਂ ਇੰਡੀਆ ਦੇ ਵਿੱਚ ਇੰਸਪੈਕਟਰ ਪੈਨਸ਼ਨ ਆਇਆ। ਸਿਕਿਉਰਿਟੀ ਵਜ੍ਹਾ ਸਾਡੀ ਇੰਨੀ ਸਿਕਿਉਰਿਟੀ ਨਹੀਂ ਜਿੰਨੀ ਇੱਥੇ ਸਿਕਿਉਰਿਟੀ ਆ, ਜਿੰਨੀ ਸਿਕਿਉਰ ਕਰਦੇ। ਹਾਂਜੀ, ਮੈਂ ਹਿਸਾਬ ਕਿਤਾਬ ਲਾਇਆ, ਦੋ ਲਾਈਨਾਂ ਦੇ ਵਿੱਚ 7 ਬੰਦੇ ਖੜੇ ਆ ਤੇ ਆਲੇ ਦੁਆਲੇ ਵੀ ਮਕਾਨਾਂ ਦੇ ਉੱਪਰ ਵੀ ਸਿਕਿਉਰਿਟੀ ਲਾਈ ਆ, ਥੱਲੇ ਵੀ ਪੂਰੀ ਸਿਕਿਉਰਿਟੀ ਆ, ਸਾਈਡਾਂ ਦੇ ਵੀ ਰਸਤੇ ਬੰਦ ਕੀਤੇ ਹੋਏ ਆ। ਚਲੋ ਬਾਜ਼ਾਰ ਬੰਦ ਆ, ਬਾਜ਼ਾਰ ਕਰਨਾ ਹੀ ਪੈਂਦਾ, ਇੰਨੀ ਪਬਲਿਕ ਆ ਤੇ ਉਹਦੀ ਸਿਕਿਉਰਿਟੀ। ਜਦੋਂ ਇੰਨੀ ਪਬਲਿਕ ਹੋਵੇ, ਫਿਰ ਪਿਆਰ ਤੇ ਮੁਹੱਬਤ ਦਾ ਸੁਨੇਹਾ ਦੇਣਾ ਹੋਵੇ, ਫਿਰ ਵਿੱਚ ਨਫ਼ਰਤ ਕਰਨ ਵਾਲੇ ਜੀ ਵੀ ਜਿਹੜੇ ਆ ਉਹ ਉੱਗ ਪੈਂਦੇ ਨੇ ਕਿਤੇ ਨਾ ਕਿਤੇ, ਕੋਈ ਨਾ ਕੋਈ ਸ਼ਰਾਰਤ ਨਾ ਕੋਈ ਕਰ ਦੇਵੇ। ਇਸ ਪੱਖੋਂ ਫਿਰ ਡਰ ਲੱਗਦਾ। ਬਿਲਕੁਲ ਜੀ, ਬਿਲਕੁਲ। ਸਾਨੂੰ ਪਤਾ ਹੀ ਜਾਣਦੇ ਆ ਕਿ ਕੋਈ ਸ਼ਰਾਰਤੀ ਬੰਦਾ, ਕੋਈ ਪਤਾ ਨਹੀਂ ਕਿਹੜਾ ਸ਼ਰਾਰਤੀ ਆ। ਦਾਲ ਚੋਂ ਕੋੜਕੂ ਹੁੰਦੇ ਆ ਤੇ ਸ਼ਰਾਰਤੀ ਲੋਕ, ਇੱਕ ਨੇ ਗਲਤੀ ਕਰਦੀ ਤੇ ਸਾਰਾ ਪਾਕਿਸਤਾਨ ਬਦਨਾਮ ਹੋ ਜਾਂਦਾ। ਇਸ ਕਰਕੇ ਸਿਕਿਉਰਿਟੀ ਪੱਖੋਂ ਬਹੁਤ ਵਧੀਆ ਸੀ। ਅਸੀਂ ਬਹੁਤ ਵਧੀਆ ਸਿਕਿਉਰਿਟੀ ਆ।
ਬਹੁਤ ਵਧੀਆ ਗੱਲਾਂ ਬਾਤਾਂ ਸਰਦਾਰ ਜੀ ਹੁਣਾਂ ਨੇ ਦੱਸੀਆਂ ਵਾ। ਲਹਿੰਦੇ ਪੰਜਾਬ ਦੀ ਸਰਕਾਰ ਨੇ ਸਾਡੇ ਸੀਐਮ ਸਾਹਿਬਾਂ ਨੇ ਉਹਨਾਂ ਨੇ ਬਹੁਤ ਵਧੀਆ ਇਸ ਵਾਰ ਇੰਤਜ਼ਾਮ ਕੀਤੇ। ਪਹਿਲਾਂ ਵੀ ਬਹੁਤ ਵਧੀਆ ਹੁੰਦੇ ਆ। ਜਿੰਨਾ ਚਿਰ ਇੱਥੇ ਸਾਡੇ ਮਹਿਮਾਨ ਰਹਿੰਦੇ ਆ, ਸਾਡਾ ਮੇਜ਼ਬਾਨ ਹੋਣ ਦੇ ਨਾਤੇ ਹੱਕ ਹੁੰਦਾ ਕਿ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੇਟ ਕੀਤਾ ਜਾਵੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਬਹੁਤ ਅੱਛੀਆਂ ਯਾਦਾਂ ਲੈ ਕੇ ਇੱਥੋਂ ਜਾਣ, ਬਹੁਤ ਪਿਆਰ ਮਾਣ ਸਤਿਕਾਰ ਲੈ ਕੇ ਜਾਣ, ਤਾਂ ਜੋ ਹੋਰ ਲੋਕਾਂ ਤੱਕ ਸੁਨੇਹਾ ਪਹੁੰਚੇ ਤੇ ਉਹ ਆ ਕੇ ਦੁਬਾਰਾ ਪਾਕਿਸਤਾਨ ਨੂੰ ਜਿਹੜੀਆਂ ਢੰਗਾਂ ਨਾਲ, ਜਿਹੜੇ ਨਜ਼ਰਾਂ ਨਾਲ ਮੀਡੀਆ ਨੇ ਦਿਖਾਇਆ ਹੋਇਆ, ਉਹ ਤੋਂ ਹਟ ਕੇ ਪਾਕਿਸਤਾਨ ਨੂੰ ਆ ਕੇ ਆਪਣੀਆਂ ਅੱਖਾਂ ਨਾਲ ਦੇਖਣ, ਇਸ ਪਿਆਰ ਨੂੰ, ਮੁਹੱਬਤ ਨੂੰ ਇੰਜੋਏ ਕਰ ਸਕਣ। ਉਮੀਦ ਹੈ ਕਿ ਤੁਹਾਨੂੰ ਸਰਦਾਰ ਜੀ ਦੀਆਂ ਗੱਲਾਂ ਵਧੀਆ ਲੱਗੀਆਂ ਹੋਣਗੀਆਂ। ਉਹ ਲੋਕ ਜਿਹੜੇ ਲੋਕ ਮਿਲਦੇ ਗਿਲਦੇ ਆ, ਉਹ ਵਧੀਆ ਗੱਲਬਾਤ ਹੁੰਦੀ ਆ। ਤੇ ਆਪਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਯਾਤਰੀ ਨਾਲ ਮਿਲਦੇ ਆ।